ਤੇ ਇਸ ਬਜ਼ੁਰਗ ਯਾਨੀ ਕਿ ਕਾਲੇ ਖਾਂ ਕਸ਼ਮੀਰੀ ਵਾਸਤੇ ਉਥੋਂ ਇੰਡੀਆ ਦੇ ਰੁਪਈਆਂ ਵਾਲਾ ਹਾਰ ਲੈ ਕੇ ਆਏ। ਲੇਕਿਨ ਇਹ ਕਬਰ ਤੇ ਤਸਵੀਰ ਹੈਗੀ ਏ ਕਾਲੇ ਖਾਂ ਬੱਟ ਸਾਹਿਬ ਦੀ, ਜਿਨ੍ਹਾਂ ਨੇ 1947 ਵੇਲੇ ਆਪਣੇ ਪਿੰਡ ਦੇ ਸਾਰੇ ਸਿੱਖਾਂ ਦੀ ਜਾਨ ਬਚਾਈ, ਮੁਸਲਮਾਨ ਜਥਿਆਂ ਦੇ ਅੱਗੇ ਖਲੋ ਗਏ। ਇਹ ਤੁਹਾਡੇ ਵਾਲਾ ਸਾਹਿਬ ਦਾ ਨਾਮ ਕਾਲੇ ਖਾਂ। ਅੱਛਾ, ਕਾਲੇ ਖਾਂ ਇਹ ਉਹ ਹੀ ਕਾਲੇ ਖਾਂ ਕਸ਼ਮੀਰੀ ਜਿਹੜਾ ਕਿ ਉਹ ਬਾਬਾ ਨਿਸ਼ਾਨ ਸਿੰਘ ਨੇ ਨਾਂ ਲਿਆ। ਮੇਰੇ ਕੋਲ ਉਹੀ ਕਾਲੇ ਖਾਂ ਤੇ ਜੀ। ਤੁਹਾਡੇ ਵਾਲਾ ਸਾਹਿਬ ਸਾਡੇ ਵਾਲਾ ਸਾਹਿਬ ਜਲੇਬੀ ਅਸੀਂ ਨਾਲ ਖਾਣੇ ਆ। ਅੱਛਾ, ਚਾਚੇ ਨੂੰ ਵੀ ਦੇ। ਤੇ ਹਰ ਸ਼ਹਿਰ ਲੈ ਕੇ ਦਿੱਤੀ, ਅੱਲਾ ਖੈਰ ਕਰੇ। ਤੇ ਉਹ ਚ ਫੜਾ ਦੇ ਕੁਛ ਕਾਕਾ, ਕੋਈ ਗੱਲ ਨਹੀਂ। ਤੇ ਉਹਦੀ ਪੂਰੀ ਇੱਜ਼ਤ ਕਰਕੇ ਕਲਾਏ, ਸਾਡੇ ਪਿਓ ਦਾ ਦੋਸਤ ਸੀ। ਇਹ ਕਬਰ ਤੇ ਤਸਵੀਰ ਹੈਗੀ ਏ ਕਾਲੇ ਖਾਂ ਬੱਟ ਸਾਹਿਬ ਦੀ, ਜਿਨ੍ਹਾਂ ਨੇ 1947 ਵੇਲੇ ਆਪਣੇ ਪਿੰਡ ਦੇ ਸਾਰੇ ਸਿੱਖਾਂ ਦੀ ਜਾਨ ਬਚਾਈ, ਮੁਸਲਮਾਨ ਜਥਿਆਂ ਦੇ ਅੱਗੇ ਖਲੋ ਗਏ ਔਰ ਉਹਦੇ ਬਾਅਦ ਫਿਰ ਉਹਨਾਂ ਨੂੰ ਬਾਹਿਫਾਜ਼ਤ ਕੈਂਪਾਂ 'ਚ ਪਹੁੰਚਾਇਆ। ਇਸ ਵਾਕਿਏ ਦਾ ਜ਼ਿਕਰ ਇੰਡੀਆ ਦੇ ਵਿੱਚ ਮੌਜੂਦ ਇੱਕ ਬਜ਼ੁਰਗ ਸਰਦਾਰ ਨਿਸ਼ਾਨ ਸਿੰਘ ਸਾਹਿਬ ਨੇ ਇੰਡੀਆ ਦੇ YouTube ਚੈਨਲ ਧਰਤੀ ਦੇਸ਼ ਪੰਜਾਬ ਦੀ ਤੇ ਮਿੱਟੀ ਦੀ ਮਹਿਕ ਨੂੰ ਇੰਟਰਵਿਊ ਦਿੱਤੇ ਹੋਇਆ ਕਿਹਾ। ਇੱਕ ਉਹਦਾ ਭਤੀਜਾ ਸੀ ਕਾਲੂ ਖਾਂ, ਤੇ ਸਾਨੂੰ ਜਥਾ ਪੈ ਗਿਆ ਮੁਸਲਮਾਨਾਂ ਦਾ। ਕਾਲੂ ਨੇ ਮਦਰਸਾ ਕਰਕੇ ਆਉਂਦਾ ਮਾਰੋ ਸਜਦਾ ਬਸਤਾ ਤੇ ਵੇ ਸਾਡੇ ਹੱਥ ਅਸੀਂ ਕੀ ਕਰਨੇ ਆ। ਅੱਛਾ, ਵਾਹ ਜੀ ਵਾਹ। ਕਿਉਂਕਿ ਮਾਰਨ ਵਾਲੇ ਵੀ ਮੁਸਲਮਾਨ ਤੇ ਬਚਾਉਣੇ ਵਾਲੇ ਵੀ ਬਚਾਉਣ ਵਾਲੇ ਮੁਸਲਮਾਨ। ਉਹਨਾਂ ਨੇ ਕਿਹਾ ਜੀ ਅਸੀਂ ਪਾਕਿਸਤਾਨੀ ਪਿੰਡ ਤੋਂ ਜਦੋਂ ਆਏ ਤੇ ਕਾਲੇ ਖਾਂ ਕਸ਼ਮੀਰੀ ਉੱਥੇ ਚੰਗਾ ਗੱਭਰੂ ਜਵਾਨ ਸੀ 1947 ਵੇਲੇ, ਤੇ ਉਹਨੇ ਸਾਡੀ ਜਾਨ ਬਚਾਈ। ਉਸ ਤੋਂ ਬਾਅਦ ਫਿਰ ਜਿਹੜੇ ਬਜ਼ੁਰਗ ਸਨ ਸਰਦਾਰ ਨਿਸ਼ਾਨ ਸਿੰਘ, ਉਹ ਇਸ ਫੈਮਿਲੀ ਨੂੰ ਪਹਿਲਾਂ ਤੇ ਕਰਤਾਰਪੁਰ ਮਿਲੇ, ਉਸ ਤੋਂ ਬਾਅਦ ਫਿਰ ਪਾਕਿਸਤਾਨ ਆਏ ਵੀਜ਼ਾ ਲੈ ਕੇ। ਤੇ ਇਸ ਬਜ਼ੁਰਗ ਯਾਨੀ ਕਿ ਕਾਲੇ ਖਾਂ ਕਸ਼ਮੀਰੀ ਵਾਸਤੇ ਉਥੋਂ ਇੰਡੀਆ ਦੇ ਰੁਪਈਆਂ ਵਾਲਾ ਹਾਰ ਲੈ ਕੇ ਆਏ। ਲੇਕਿਨ ਬਜ਼ੁਰਗ ਕਾਲੇ ਖਾਂ ਤੇ ਇਸ ਦੁਨੀਆ ਤੇ ਨਹੀਂ ਸਨ, ਲਿਹਾਜ਼ਾ ਉਹਨਾਂ ਦੀ ਫੈਮਿਲੀ ਨੂੰ ਨਿਸ਼ਾਨੀ ਦੇ ਤੌਰ ਤੇ ਹਾਰ ਦੇ ਗਏ, ਜਿਹੜਾ ਕਿ ਤੁਸੀਂ ਵੇਖ ਰਹੇ ਹੋ। ਇਹਦੇ ਤੇ ਇੰਡੀਅਨ ਕਰੰਸੀ ਲੱਗੀ ਹੋਈ ਹੈ ਔਰ ਇਸ ਫੈਮਿਲੀ ਨੇ ਇਹਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਤੇ ਅਸੀਂ ਜਨਾਬ ਇਸ ਪਿੰਡ 'ਚ ਆਏ ਹਾਂ। ਇਹ ਕਿਹੜਾ ਪਿੰਡ ਹੈਗਾ, ਕਿੱਥੇ ਹੈਗਾ ਇਹ, ਔਰ ਇਹ ਕੀ ਗੱਲਬਾਤ ਹੈ ਸਾਰੀ ਜਾ ਕੇ ਕਰਨੇ ਆ ਇਸ ਪਿੰਡ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਪੁੱਛਦੇ ਆ ਕਿ ਜੀ ਕਾਲੇ ਖਾਂ ਸਾਹਿਬ ਕੌਣ ਸਨ ਜਿਨ੍ਹਾਂ ਨੇ ਸਿੱਖਾਂ ਦੀ ਜਾਨ ਬਚਾਈ ਹੈ। ਤੇ ਵੀਡੀਓ ਨਾਲ ਜੁੜੇ ਰਹਿਣਾ, ਆਖਰ ਤੱਕ ਦੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ ਪੂਰੀ ਸਟੋਰੀ ਦਾ ਕਿ ਸਟੋਰੀ ਹੈ ਕੀ ਹੈਗੀ ਹੈ। ਚੈਨਲ ਵੀ ਸਬਸਕ੍ਰਾਈਬ ਕਰ ਲਓ ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਇਹ ਆ ਗਿਆ ਜੀ ਪਿੰਡ ਕਮਾਲਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਤੇ ਥਾਣਾ ਬਡਿਆਣਾ। ਇਹ ਛੋਟਾ ਜਿਹਾ ਪਿੰਡ ਹੈਗਾ। 1947 ਵੇਲੇ ਇੱਥੇ ਹਿੰਦੂ ਮੁਸਲਿਮ ਬੜੇ ਪਿਆਰ ਦੇ ਨਾਲ ਰਹਿੰਦੇ ਹੁੰਦੇ ਸਨ। ਤੇ ਫਿਰ ਇੱਥੋਂ ਹੀ ਸਰਦਾਰ ਨਿਸ਼ਾਨ ਸਿੰਘ ਸਾਹਿਬ ਤੇ ਉਹਨਾਂ ਦਾ ਪਰਿਵਾਰ ਉੱਠ ਕੇ 1947 ਵੇਲੇ ਤੇ ਇੰਡੀਆ ਗਿਆ। ਤੇ ਅੱਜ ਚੱਲਦੇ ਇਸ ਪਿੰਡ ਦੇ ਵਿੱਚ ਤੇ ਕੋਸ਼ਿਸ਼ ਕਰਨੇ ਆ ਇਸ ਪਿੰਡ ਦੇ ਕਿਸੇ ਬਜ਼ੁਰਗ ਨਾਲ ਗੱਲ ਕਰਾਂਗੇ ਔਰ ਪੁੱਛਾਂਗੇ ਪੁਰਾਣੀਆਂ ਗੱਲਾਂ। अस्सलाम वालेकुम दोस्तों, मैं औरंगजेब बेग ਤੇ ਇਸ ਵੇਲੇ ਮੈਂ ਖੜਾ ਵਾਂ ਪਿੰਡ ਕਮਾਲਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਜਨਾਬ ਇੱਕ ਕਬਰ ਹੈਗੀ ਏ, ਉੱਤੇ ਲਿਖਿਆ ਜੀ ਕਾਲੇ ਖਾਂ ਬੱਟ ਡਾਰ। ਹੁਣ ਮੈਂ ਤੁਹਾਨੂੰ ਦੱਸ ਰਹਾ ਕਿ ਮੈਂ ਕਬਰ ਤੇ ਕਿਉਂ ਆਇਆ। ਇੰਡੀਆ ਦੇ ਵਿੱਚ ਇੱਕ ਬਜ਼ੁਰਗ ਸਨ ਨਿਸ਼ਾਨ ਸਿੰਘ ਸਾਹਿਬ, ਉਹਨਾਂ ਨੇ ਉੱਥੇ ਚੈਨਲਾਂ ਨੂੰ ਇੰਟਰਵਿਊ ਦਿੱਤੇ ਔਰ ਕਿਹਾ ਕਿ ਮੇਰਾ ਪਿੰਡ ਸੀ ਕਮਾਲਾ 1947 ਤੋਂ ਪਹਿਲਾਂ, ਤੇ ਉੱਥੋਂ ਮੈਂ ਉੱਠ ਕੇ ਆਪਣੇ ਫੈਮਿਲੀ ਦੇ ਨਾਲ ਇੰਡੀਆ ਆਇਆ ਵਾਂ। ਕਮਾਲਿਓ ਜਦੋਂ ਅਸੀਂ ਨਿਕਲਣ ਲੱਗੇ ਨਾ ਤੇ ਸਾਨੂੰ ਉੱਥੇ ਜਥਿਆਂ ਨੇ ਹਮਲਾ ਕਰ ਦਿੱਤਾ, ਤੇ ਉੱਥੇ ਫਿਰ ਕੁਝ ਮੁਸਲਮਾਨ ਲੋਕਾਂ ਨੇ ਸਾਨੂੰ ਬਚਾਇਆ ਤੇ ਸਾਨੂੰ ਸਾਡੀ ਜਾਨ ਮਾਲ ਦੀ ਹਿਫਾਜ਼ਤ ਕਰਵਾਈ ਜਥਿਆਂ ਕੋਲੋਂ। ਉਹਨਾਂ ਦੇ ਵਿੱਚ ਜਿਹੜੇ ਸੀ ਨਾ ਇੱਕ ਕਾਲੇ ਖਾਂ ਕਸ਼ਮੀਰੀ ਸੀ, ਯਾਨੀ ਕਾਲੇ ਖਾਂ ਬੱਟ, ਉਹ ਜਨਾਬ ਅੱਗੇ ਲੱਗਾ ਸੀ। ਤੇ ਜਦੋਂ ਜਥਿਆਂ ਨੇ ਸਿੱਖਾਂ ਤੇ ਹਮਲਾ ਕੀਤਾ, ਯਾਨੀ ਕਿ ਉਹਨਾਂ ਦੇ ਬਜ਼ੁਰਗਾਂ ਦੀ ਫੈਮਿਲੀ ਤੇ ਹਮਲਾ ਕੀਤਾ, ਤੇ ਬਾਬਾ ਕਾਲੇ ਖਾਂ ਉਦੋਂ ਬਾਬਾ ਨਹੀਂ ਸੀ, ਉਦੋਂ ਜਵਾਨ ਮੁੰਡਾ ਸੀ। ਤੇ ਕਾਲੇ ਖਾਂ ਨੇ ਜਨਾਬ ਉਹਨਾਂ ਦੇ ਅੱਗੇ ਜਥਿਆਂ ਅੱਗੇ ਖਲੋ ਕੇ ਆਖਿਆ ਵੀ ਪਹਿਲਾਂ ਤੁਸੀਂ ਸਾਨੂੰ ਮਾਰੋਗੇ ਤੇ ਫੇਰ ਇਹ ਨਾਲ ਜਾਓਗੇ। ਲਿਹਾਜ਼ਾ ਉਹ ਫਿਰ ਜਥਿਆਂ ਨਾਲ ਇਹਨਾਂ ਨੇ ਆਪਸ ਵਿੱਚ ਕਾਫੀ ਮੂੰਹਮਾਰੀ ਕੀਤੀ ਔਰ ਜਥਿਆਂ ਨੂੰ ਨੱਠ ਗਏ। ਤੇ ਜਿਹੜੀ ਆ ਸਿੱਖ ਫੈਮਿਲੀ ਸੀ, ਜਿੰਨਾ ਪਰਿਵਾਰ ਹੈਗੇ ਸਨ, ਇਹ ਸਾਰਿਆਂ ਨੂੰ ਇਹਨਾਂ ਨੇ ਹਿਫਾਜ਼ਤ ਨਾਲ ਬਾਬੇ ਕਾਲੇ ਖਾਂ ਨੇ ਜੱਥੇ 'ਚ ਜਿਹੜਾ ਨਾ ਉੱਥੇ ਕੈਂਪ ਦੇ ਵਿੱਚ ਪਹੁੰਚਾਤਾ। ਤੇ ਐਨ ਥੋੜਾ ਅੱਗੇ ਆ ਕੇ ਤੁਸੀਂ ਵੇਖੋ, ਇਹ ਜਨਾਬ ਜ਼ੂਮ ਕਰਕੇ ਇਹ ਉਰਦੂ ਜ਼ੁਬਾਨ 'ਚ ਲਿਖਿਆ ਕਾਲੇ ਖਾਂ ਬੱਟ, ਤੇ ਇਹ ਉਹਨਾਂ ਦੀ ਜਨਾਬ ਕਬਰ ਹੈ। ਤੇ ਫਿਰ ਚੱਲਦੇ ਹੁਣ ਇਹਨਾਂ ਦੀ ਹਵੇਲੀ। ਤੇ ਬਾਕੀ ਬਾਬਾ ਜੀ ਤੇ ਹੁਣ ਇਸ ਵੇਲੇ ਅੱਲਾ ਨੂੰ ਪਿਆਰੇ ਹੋ ਚੁੱਕੇ ਨੇ ਕਾਲੇ ਖਾਂ। ਇਹਨਾਂ ਦੇ ਜਿਹੜੇ ਕੋਈ ਬੇਟੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਕੋਈ ਪੁਰਾਣੀਆਂ ਗੱਲਾਂ ਪੁੱਛਣੇ ਆ। ਲਓ ਜੀ, ਆ ਹੈਗਾ ਇਹ ਹਾਰ ਜਿਹਦੇ ਤੇ ਲੱਗੇ ਨੇ ਇੰਡੀਆ ਦੇ ਨੋਟ, ਤੇ ਇਹ ਹਾਰ ਬਾਬਾ ਲੈ ਕੇ ਆਇਆ ਸੀ ਉਧਰੋਂ। ਹਾਂ ਜੀ, ਉੱਥੋਂ ਲੈ ਕੇ ਆਇਆ ਸੀ ਬਾਬਾ ਨਿਸ਼ਾਨ ਸਿੰਘ ਲੈ ਕੇ ਆਇਆ ਸੀ ਇੰਡੀਆ ਤੋਂ, ਜਦੋਂ ਇੱਥੇ ਪਿੰਡ ਆਇਆ ਸੀ ਉਹਦਾ ਹਾਰ ਲੈ ਕੇ ਆਇਆ। ਤੇ ਇਹ ਇਹਨਾਂ ਨੇ ਜਨਾਬ ਆਖਿਆ ਕਿ ਇਹ ਵਿੱਚੋਂ ਨੋਟ ਲਾ ਕੇ ਤੁਸੀਂ ਸੰਭਾਲੇ ਨੇ ਸੰਭਾਲ ਲਿਆ ਉਹਨਾਂ ਨੇ, ਯਾਦਗਾਰ ਯਾਦਗਿਰੀ। ਵਾਹ ਜੀ ਵਾਹ। ਉਹਨਾਂ ਆਖਿਆ ਬਾਬਾ ਉਹਨਾਂ ਦੀ ਮੁਹੱਬਤ ਹੈ। ਇਹ ਨੋਟ ਹੈ ਜੀ, ਇਹ ਪਤਾ ਨਹੀਂ ਕਿੰਨੇ ਦਾ, 100 ਰੁਪਏ ਦਾ ਇਹ ਨੋਟ ਹੈ। ਤੇ ਬਾਕੀ ਇਹ ਲੱਗੇ ਨੇ ਹਾਰ ਦੇ ਨਾਲ ਨੋਟ, ਜਿਹੜੇ ਵੀ ਤੁਸੀਂ ਵੇਖਦੇ ਹੋ ਪਏ। ਇਹ ਜਨਾਬ ਨਿਸ਼ਾਨੀ ਹੈ ਬਾਬਾ ਨਿਸ਼ਾਨ ਸਿੰਘ ਜਿਹਦਾ ਕਮਾਲਾ ਪਿੰਡ ਚ ਆਏ, ਤੇ ਇਹ ਜਨਾਬ ਹਾਰ। ਵਾਹ ਜੀ ਵਾਹ, ਕੀ ਬਾਤ ਹੈ। ਵੇਖੋ ਉੱਤੇ ਜਨਾਬ ਗਾਂਧੀ ਦੇ ਫੋਟੋ ਵਾਲੇ ਨੋਟ ਨੇ।
ਇਹ ਲੱਗੇ ਨੇ ਸਾਰੇ, ਠੀਕ ਹੈ ਨਾ। ਇਹ ਯਾਦਗਿਰੀ ਹੈਗੀ ਹੈ ਜਨਾਬ। ਤੇ ਇਹ ਆਪਣੇ ਉਹ ਜਿਹੜੇ ਬਾਬਾ ਕਾਲੇ ਖਾਂ ਉਹਨਾਂ ਦੇ ਜਿਹੜੇ ਹੈਗੇ ਨੇ ਬੇਟੇ ਨੇ, ਉਹਨਾਂ ਦਾ ਟੱਬਰ ਹੈਗਾ, ਯਾਰ ਦੋਸਤ ਪੁਰਾਣੇ, ਇਹ ਉਹਨਾਂ ਦੀ ਯਾਦ ਵਿੱਚ ਲੈ ਕੇ ਆਏ ਨੇ ਤੇ ਇਹਨਾਂ ਸੰਭਾਲਿਆ। ਅਸੀਂ ਸੰਭਾਲ ਕੇ ਰੱਖਿਆ ਉਹਨਾਂ ਦਾ, ਨਿਸ਼ਾਨੀ ਉਹਨਾਂ ਦੀ ਹੈ। ਵਾਹ ਜੀ ਵਾਹ, ਕੀ ਬਾਤ। ਹਾਂ ਇਹ ਫੜ ਕਾਕਾ ਦੇ ਗਿਆ ਕੀ ਬਾਤ ਹੈ ਬਈ। ਬੜੀ ਜਵਾਨੀ ਨਹੀਂ ਲੱਗਦਾ ਪਿਆ ਉਹਨਾਂ ਦਾ ਨਾ। अस्सलाम वालेकुम दोस्तों, मैं औरंगजेब बेग ਤੇ ਇਸ ਵੇਲੇ ਮੈਂ ਬੈਠਾ ਹਾਂ ਪਿੰਡ ਕਮਾਲਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਔਰ ਗੱਲ ਕਰਨੇ ਆ ਜਨਾਬ ਇੱਥੇ ਸਾਡੇ ਨਾਲ ਬਜ਼ੁਰਗ ਨੇ, ਇਹਨਾਂ ਦੀ ਜ਼ਬਾਨੀ ਕੁਝ ਪੁੱਛਨੇ ਆ ਕਿ ਉਹ ਜਿਹੜੇ ਕਾਲੇ ਖਾਨ ਸਾਹਿਬ ਸਨ ਬਜ਼ੁਰਗ, ਉਹ ਕੌਣ ਸਨ ਔਰ ਇਹ ਕੀ ਗੱਲਬਾਤ ਹੈ। अस्सलाम वालेकुम ਚਾਚਾ ਜੀ। ਵਾਲੇਕੁਮ ਸਲਾਮ ਜੀ। ਚਾਚਾ ਜੀ ਕੀ ਨਾਂ ਤੁਹਾਡਾ ਅਸਲਮ ਭੱਟ ਜੀ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਕਾਲੇ ਖਾਂ। ਅੱਛਾ, ਕਾਲੇ ਖਾਨ ਇਹ ਕਾਲੇ ਖਾਨ ਕਸ਼ਮੀਰੀ ਜਿਹੜਾ ਕਿ ਉਹ ਬਾਬਾ ਨਿਸ਼ਾਨ ਸਿੰਘ ਨੇ ਨਾਂ ਲਿਆ ਬਿਲਕੁਲ ਉਹੀ ਕਾਲੇ ਖਾਨ ਤੇ ਜੀ। ਤੁਹਾਡੇ ਵਾਲਦ ਸਾਹਿਬ ਸਨ? ਸਾਡੇ ਵਾਲਦ ਸਾਹਿਬ ਸੀ ਵਾਹ ਜੀ ਵਾਹ। ਤੇ ਤੁਹਾਡੇ ਦਾਦਾ ਜੀ ਦਾ ਨਾਂ ਕੀ ਸੀ? ਰਮਜ਼ਾਨ। ਤੇ ਪਰਦਾਦਾ ਜੀ ਦਾ ਵੀ ਚੇਤੇ ਵੇ? ਨਹੀਂ ਉਹਦਾ ਨਹੀਂ ਚੇਤੇ ਕੋਈ। ਅੱਛਾ, ਇਹ ਦੱਸੋ ਕਿ ਤੁਸੀਂ ਵੀਡੀਓ ਵੇਖੀ ਹੋਣੀ ਬਾਬਾ ਨਿਸ਼ਾਨ ਸਿੰਘ ਦੀ, ਹਾਂ ਵੇਖੀ ਹੈ ਜੀ। ਤੇ ਜਦੋਂ ਉਹਨਾਂ ਨੇ ਤੁਹਾਡੇ ਵਾਲਦ ਸਾਹਿਬ ਜਾਂ ਤੁਹਾਡੇ ਪਰਿਵਾਰ ਦਾ ਜ਼ਿਕਰ ਕੀਤਾ ਔਰ ਚੰਗੇ ਅਲਫਾਜ਼ਾਂ ਨਾਲ ਬਹਾਦਰੀ ਵਾਲਾ ਜ਼ਿਕਰ ਕੀਤਾ, ਚੰਗਾ ਤੇ ਲੱਗਾ ਹੋਣਾ? ਬੜਾ ਖੁਸ਼ ਹੋ ਕੇ ਗਿਆ ਜੀ। ਅੱਛਾ, ਖੁਸ਼ ਹੋ ਗਿਆ। ਨਹੀਂ ਤੁਹਾਨੂੰ ਵੀ ਚੰਗਾ ਲੱਗਾ ਕਿ? ਆ ਸਾਨੂੰ ਵੀ ਚੰਗਾ ਲੱਗਾ ਜੀ। ਅੱਛਾ ਠੀਕ ਹੈ। ਤੇ ਤੁਹਾਡੇ ਵਾਲਦ ਸਾਹਿਬ ਨੇ ਕਦੀ ਜ਼ਿਕਰ ਕੀਤਾ ਸੀ ਕਿ ਇਸ ਤਰ੍ਹਾਂ ਸਿੱਖਾਂ ਨੂੰ ਤੋਂ ਟੋਰਿਆ ਤੇ ਸਹੀ ਤਰੀਕੇ ਨਾਲ ਕੋਈ ਕਤਲ ਨਹੀਂ ਹੋਣ ਦਿੱਤਾ ਕੋਈ? ਨਹੀਂ ਉਸ ਦੌਰ ਦਾ ਤੇ ਵਕਤ ਦਾ ਨਹੀਂ ਸਾਨੂੰ ਪਤਾ, ਸਾਨੂੰ ਉਹ ਨਹੀਂ ਪਤਾ ਲੱਗਾ। ਜਦੋਂ ਉਹ ਆਇਆ ਤਾਂ ਉਹਨੇ ਦੱਸਿਆ ਤਾਂ ਉਹਨੇ ਆਪਣੇ ਮੂੰਹੋਂ ਸਾਰੀਆਂ ਗੱਲਾਂ ਜਿਹੜੀਆਂ ਨਾ ਕੀਤੀਆਂ ਨੇ। ਸਾਨੂੰ ਕਾਲੇ ਬੱਟ ਨੇ ਬਚਾਇਆ। ਨਜ਼ਰ ਸ਼ਾਹ ਜੀ ਇੱਥੋਂ ਦਾ ਸਾਧਾਂ ਵਾਲੀ ਦਾ, ਉਹ ਉਹਨੂੰ ਮਾਰਨਾ ਚਾਹੁੰਦਾ ਸੀ। ਸਾਡੇ ਵਾਲਦ ਸਾਹਿਬ ਜਿਹੜੇ ਸੀ ਉਹਨੂੰ ਬਚਾਉਂਦੇ ਚਾਹੁੰਦੇ। ਔਰ ਚੜ ਗਿਆ ਸਈਦ, ਉਹ ਰੱਖਣ ਲੱਗੇ ਆ ਜਾਵੇ ਸਿੱਧਾ ਹੋ ਕੇ। ਇਹ ਤੁਹਾਡੇ ਵਾਲਦ ਸਾਹਿਬ ਨੇ ਆਖ ਦਿੱਤਾ ਇਹਨਾਂ ਨੂੰ ਜਦੋਂ ਜੱਥਾ ਇੱਥੋਂ ਉੱਠਿਆ ਹੈ ਤੇ ਤੁਹਾਡੇ ਵਾਲਦ ਸਾਹਿਬ ਤੇ ਨਾਲ ਹੋਰ ਵੀ ਬੰਦੇ ਨਾਲ ਸਨ? ਹੋਰ ਬੰਦੇ ਹੋਣ ਦੇ ਨਾਲ, ਕੋਈ ਬੁਲਾਰੀ ਦੇ ਨਾਲ, ਕੋਈ ਦੋਸਤ, ਸਾਰੇ ਭੈਣ ਭਰਾ ਸਾਰੇ ਇਕੱਠੇ ਹੋਏ ਹੁੰਦੇ। ਉਹਨਾਂ ਫਿਰ ਕਲਾਸ ਲੈ ਕਰਾਇਆ ਉਹਨਾਂ ਨੂੰ। ਤੇ ਖੂਨ ਖਰਾਬਾ ਨਹੀਂ ਫਿਰ ਹੋਇਆ ਤੁਹਾਡੇ ਪਿੰਡ 'ਚ ਕੋਈ? ਨਹੀਂ ਕੋਈ ਖੂਨ ਖਰਾਬਾ ਨਹੀਂ ਹੋਇਆ, ਬਾਅਦ ਗਏ ਨੂੰ ਬੰਦੇ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜਾ ਇਹ ਪਿੰਡ ਹੈ ਇਹਦੇ ਲਾਗੇ ਚਾਗੇ ਤੇ ਕੋਈ ਪਿੰਡ ਕਿਹੜੇ ਹੈਗੇ ਨੇ? ਜਦਾਲ ਹੈ, ਡੁਗਰੀ ਹੈ, ਉਸ ਤੋਂ ਬਾਅਦ ਨੱਥੋ ਕਲੇਰ ਹੈ, ਅਰਸ਼ਾੜਾ ਹੈ, ਨੱਥੋ ਲਵੇਰੇ ਹਰਦਾਵੇਂ ਨੇ, ਕਾਲੂ ਵਾਲੀ ਹੈ, ਸਾਧਾਂ ਵਾਲੀ ਹੈ, ਬੰਨ ਹੈ, ਕੋਲੜੀ ਹੈ, ਬਡਿਆਣਾ ਹੈ, ਕੌਲਪੁਰ ਹੈ, ਸੋਲ ਹੈ। ਇਹ ਸਾਰੇ ਪਿੰਡਾਂ ਨੂੰ ਉਹ ਸਿੱਖ ਬਾਬਾ ਜਾਣਦਾ ਸੀ। ਵਾਹ ਜੀ ਵਾਹ। ਅੱਛਾ, ਇਹਨੂੰ ਥਾਣਾ ਕਿਹੜਾ ਲੱਗਦਾ ਹੁਣ? ਇਹਨੂੰ ਥਾਣਾ ਬਡਿਆਣਾ ਲੱਗਦਾ ਜੀ। ਥਾਣਾ ਬਡਿਆਣਾ ਲੱਗਦਾ। ਅੱਛਾ, ਇਹ ਦੱਸੋ ਕਿ ਜਿਹੜਾ ਇਹ ਪਿੰਡ ਹੈ ਕਮਾਲਾ ਪਿੰਡ, ਇਹ ਕਿੰਨਾ ਕੁ ਵੱਡਾ ਅੱਜ ਕੱਲ? ਕਿੰਨੇ ਕੁ ਇੱਥੇ ਵੋਟ ਚੋਂ ਜਾਂ ਕਿੰਨੇ ਘਰ ਹੋਣੇ ਨੇ ਅੰਦਾਜ਼ਨ? ਇੱਥੇ 450 ਵੋਟ ਹੈ ਵੇ। ਅੱਛਾ, 300 ਵੋਟ ਹੈ। 300 ਵੋਟ ਹੈ, ਠੀਕ ਹੈ। ਤੇ ਉਹ ਜਿਹੜਾ ਹੈਗਾ ਕਮਾਲਾ ਪਿੰਡ, ਇਹਦੇ ਬਾਰੇ ਤੁਹਾਂ ਸਾਰੀ ਬਾਤ ਤੁਹਾਡੀ ਤੇ ਪਦੈਸ਼ ਤੋਂ? ਵਾਲੇਕੁਮ ਸਲਾਮ ਜੀ। ਤੁਹਾਡੀ ਤੇ ਪਦੈਸ਼ ਜਿਹੜੀ ਉਹ ਤੇ 47 ਤੋਂ ਬਾਅਦ ਦੀ? 47 ਬਾਅਦ ਦੀ, ਹਾਂ ਜੀ। ਤੇ ਬਜ਼ੁਰਗਾਂ ਨੇ ਕੀ ਦੱਸਿਆ ਇੱਥੇ ਕੌਣ ਲੋਕ ਰਹਿੰਦੇ ਹੁੰਦੇ ਸਨ 47 ਤੋਂ ਪਹਿਲਾਂ? ਮਤਲਬ ਸਿੱਖ, ਹਿੰਦੂ, ਖੱਤਰੀ? ਸਿੱਖ ਵੀ ਇੱਥੇ ਹੁੰਦੇ ਸੀ। ਸਿੱਖਾਂ ਦੀ ਅਸਰੀਅਤ ਹੀ ਹੁੰਦੀ, ਹਰ ਪਿੰਡ ਵਿੱਚ ਸਿੱਖਾਂ ਦੀ ਅਸਰੀਅਤ ਹੁੰਦੀ। ਸਾਡੇ ਘਰ ਸੀ ਕਸ਼ਮੀਰੀਆਂ ਦੇ 5 ਕੋ ਗੁਜਰਾਂ ਦੇ ਘਰ ਸੀ, ਇਸ ਸਾਰੇ ਦੇ ਰਲੇ ਮਿਲੇ, ਕੋ ਫਕੀਰਾਂ ਦੇ ਘਰ ਸੀ, ਨਾਈਆਂ ਦੇ ਘਰ ਸੀ, ਚੌਂਕੀਦਾਰਾਂ ਦੇ ਘਰ ਸੀ, ਤੇ ਇਹ ਸਾਰਾ ਰਲੇ ਮਿਲੇ ਪਿੰਡ ਸੀ ਸਾਰਾ। ਤੇ ਕੋਈ ਖੱਤਰੀਆਂ ਦੀ ਦੁਕਾਨ ਹੱਟੀ ਛੱਟੀ ਵੀ ਹੁੰਦੀ ਸੀ? ਨਹੀਂ, ਉਹ ਜਧਾਲੇ ਹੁੰਦੀ ਸੀ, ਸ਼ਾਮਾਂ ਦੀ ਦੁਕਾਨ ਹੁੰਦੀ ਸੀ। ਤੁਹਾਡੇ ਪਿੰਡ ਕੋਈ ਹੱਟੀ ਨਹੀਂ ਸੀ ਹੁੰਦੀ? ਨਹੀਂ ਕੋਈ ਸਾਡੇ ਪਿੰਡ ਨਹੀਂ ਸੀ। ਮਸਜਿਦ, ਗੁਰਦੁਆਰਾ? ਗੁਰਦੁਆਰਾ ਹੈ ਸੀ, ਮਸਜਿਦ ਵੀ ਹੈ ਸੀ। ਠੀਕ ਹੋ ਗਿਆ। ਤੇ ਸਕੂਲ ਬੱਚੇ ਕਿੱਥੇ ਜਾਂਦੇ ਹੁੰਦੇ ਨੇ ਪਹਿਲਾਂ? ਸਕੂਲ ਜਾਂਦੇ ਹੁੰਦੇ ਸੀ ਜਧਾਲੇ, ਫਿਰ ਸਰੰਗੀ ਜਾਂਦੇ ਹੁੰਦੇ ਸੀ। ਅੱਛਾ, ਸਰੰਗੀ ਤੇ ਜਧਾਲੇ ਸਕੂਲ ਹੈ? ਜਧਾਲਾ ਵੀ ਹੈ ਸੀ, ਫਿਰ ਸਰੰਗੀ ਜਾਂਦੇ ਹੁੰਦੇ ਸੀ। ਅੱਛਾ, ਉਹ ਬਾਬਾ ਜੀ ਨੇ ਮੈਨੂੰ ਦੱਸਿਆ ਕਿ ਅਸੀਂ ਚਰਨ ਸਿੰਘ ਵੀ ਉੱਥੇ ਸਰੰਗੀ ਪੜਿਆ ਜਾ ਕੇ। ਠੀਕ ਹੈ, ਸਹੀ ਹੈ। ਤੇ ਫਿਰ ਜਦੋਂ ਤੁਹਾਨੂੰ ਉਹ ਤੁਸੀਂ ਉਹ ਬਾਬਾ ਜੀ ਦੀ ਵੀਡੀਓ ਵੇਖੀ, ਬਾਬਾ ਜਿਹੜਾ ਨਿਸ਼ਾਨ ਸਿੰਘ ਸੀ, ਤੇ ਉਹ ਫਿਰ ਤੁਸੀਂ ਉਹਨੂੰ ਮਿਲਣ ਗਏ ਸੋ ਕਰਤਾਰਪੁਰ? ਅਸੀਂ ਕਰਤਾਰਪੁਰ 2 ਗੱਡੀਆਂ ਗਈਆਂ ਲੈ ਕੇ, 2 ਕੈਰੀ ਡੱਬੇ ਲੈ ਕੇ, 17-18 ਬੰਦੇ ਗਏ ਸਭ। ਤੇ ਬਾਬੇ ਨੇ ਤੁਹਾਨੂੰ ਪਛਾਣ ਲਿਆ, ਵੇਖਿਆ? ਬਾਬੇ ਨੇ ਪਛਾਣ ਕੇ ਡਿਊਟੀ ਦੇ ਵਿੱਚ ਭੰਗੜੇ ਪਾਉਂਦਾ ਆਇਆ ਸਾਡੇ ਕੋਲ। ਤੇ ਜਿਸ ਬੰਦੇ ਦਾ ਹਫਤਾ ਕਰਾਇਆ ਉਹਨੇ ਆਖਿਆ ਉਹ ਬੰਦੇ ਆਉਂਦੇ ਨੇ, ਉਹ ਫਿਰ ਉੱਥੇ ਲੱਤ ਚੁੱਕ ਕੇ ਭੰਗੜੇ ਪਾਉਂਦੇ ਆਇਆ। ਬੜੀ ਖੁਸ਼ੀ ਕੀਤੀ ਉਹਨੇ, ਅਸਾਂ ਵੀ ਖੁਸ਼ੀ ਕੀਤੀ, ਫਕਰ ਕੀਤਾ ਬਈ ਆਪਣੇ ਦੇਸ਼ ਆਇਆ, ਸਾਡੇ ਵਾਲਦ ਨੂੰ ਯਾਦ ਕੀਤਾ, ਅਸੀਂ ਹੋਰ ਇੱਜ਼ਤ ਕੀਤੀ ਹੈ, ਤੇ ਬੜਾ ਖੁਸ਼ ਹੋ ਕੇ ਗਿਆ। ਤੇ ਫਿਰ ਉਹਨੇ ਆਖਿਆ ਕਿ ਮੈਂ ਆਵਾਂਗਾ? ਹੁਣ ਫਿਰ ਆਖਿਆ ਵੀ ਹੈ ਮੈਂ ਆਵਾਂਗਾ, ਤੇ ਟਾਈਮ ਲੱਗੇਗਾ। ਜਦੋਂ ਮੈਂ ਆਵਾਂਗਾ ਤੁਹਾਨੂੰ ਟਾਈਮ ਦਿਆਂਗਾ, ਤੁਸੀਂ ਮੈਨੂੰ ਆਣ ਕੇ ਵਾਗਿਓ ਖੜਨਾ। ਫਿਰ ਵਕਤ ਆ ਗਿਆ, ਉਹ ਵਕਤ ਆ ਗਿਆ। ਫਿਰ ਵਾਗੇ ਅਸੀਂ ਗਏ ਆ ਇੱਕ ਗੱਡੀ ਲੈ ਕੇ,
ਉਹਨੂੰ ਫਿਰ ਪਿੰਡ ਲਿਆਂਦਾ ਹੈ। ਪਿੰਡੋਂ ਲਿਆ ਕੇ ਸੜਕ ਸਾਡੇ ਕੋਲ 1 ਮੁਰੱਬਾ ਦੂਰ, ਉੱਥੋਂ ਅਸੀਂ ਭੰਗੜੇ ਪਾਉਂਦੇ, ਸਾਰੇ ਲੋਕ ਉਹ ਵੀ ਭੰਗੜਾ ਪਾਉਂਦਾ ਆਇਆ, ਹੋਰ ਸਾਡੇ ਬੱਚੇ ਇਹ ਉਹ ਵਡੇਰੇ ਜਿਹੜੇ ਭੰਗੜਾ ਪਾ ਕੇ ਉਹਨੂੰ ਘਰ ਲਿਆਂਦਾ। ਫਿਰ ਆ ਗਿਆ ਬਾਬਾ, ਆ ਗਿਆ ਆਪਣੇ ਜੀ ਕਮਾਲੇ ਪਿੰਡ ਆ ਗਿਆ। ਹਾਲੇ ਪਿੰਡ ਆ ਗਿਆ, ਬਾਅਦ ਸਾਡੇ ਕੋਲ ਇੱਥੇ ਰਿਹਾ 2 ਦਿਨ। ਉਹ ਕਹਿਣ ਲੱਗਾ ਜੀ ਮੈਂ ਜਾਣਾ ਹੈ ਆਪਣਾ ਪੰਜਣ, ਹਸਨਮਦਾਲ ਜਾਣਾ ਹੈ। ਹਸਨਮਦਾਲ ਖੜੇ ਹੈ। ਫਿਰ ਕਹਿਣ ਲੱਗਾ ਮੈਂ ਨਨਕਾਣੇ ਜਾਣਾ, ਉੱਥੇ ਖੜੇ ਹੈ। ਫਿਰ ਉਹਨੇ ਕਿਹਾ ਮੈਂ ਮਾੜੀ ਜਾਣਾ ਬੜਿਆਣੇ ਦੇ ਕੋਲ, ਉੱਥੇ ਖੜਿਆ ਹੈ। ਜਿੱਥੇ ਜਿੱਥੇ ਉਹਨੇ ਕਿਹਾ ਨਾ ਅਸੀਂ ਉੱਥੇ ਖੜੇ ਹਾਂ। ਤੇ ਫਿਰ ਜਦੋਂ ਤੁਹਾਨੂੰ ਮਿਲਿਆ ਜੱਫੇ ਛੱਪੇ ਪਾਏ? ਬੜੇ ਜੱਫੇ ਪਾ ਕੇ ਮਿਲਿਆ। ਫਿਰ ਜਦੋਂ ਗਿਆ ਉਹਦੇ ਵੀ ਜੱਫੇ ਪਾ ਕੇ ਗਿਆ ਤੇ ਬੜਾ ਖੁਸ਼ ਗਿਆ ਸਾਡੇ ਕੋਲ। ਤੇ ਫਿਰ ਇੱਥੇ ਪਿੰਡ ਦਾ ਵੀ ਦੌਰਾ ਕੀਤਾ ਵਿੱਚ ਵੀ? ਪਿੰਡ ਫਿਰਿਆ, ਸਾਰੇ ਪਿੰਡ ਫਿਰਿਆ। 1-2 ਬੰਦਾ ਆਇਆ ਸੀ ਉਹਦੇ ਵਕਤ ਦਾ, ਉਹ ਏਡੇ ਨਹੀਂ ਦੇਣ, ਉਹਨਾਂ ਮਿਲਿਆ ਗਿਲਿਆ, ਉਹ ਵੀ ਬੜੇ ਖੁਸ਼ ਹੋਏ ਨੇ। ਉਹਨਾਂ ਵੀ ਨਾਲ ਭੰਗੜਾ ਪਾਇਆ ਤੇ ਉਹਦੀ ਇੱਜ਼ਤ ਕੀਤੀ। ਢੋਲ ਛੋਲ ਹੈ ਸੀ? ਹਾਂ ਢੋਲ ਮੰਗਵਾਇਆ ਕਿ। ਵਾਹ ਜੀ ਵਾਹ। ਤੇ ਉਹ ਗਿਆ ਪੁਰਾਣਾ ਜਿੱਥੇ ਕੋਈ ਘਰ ਹੋਣ ਤੇ ਘਰ ਉਹਨਾਂ ਦਾ ਨਹੀਂ ਹੋਣਾ ਉੱਥੇ? ਨਹੀਂ ਘਰ ਉਹਨੇ ਵੇਖਿਆ ਆਪਣਾ, ਉਹਦੇ ਘਰ ਦੀਆਂ ਹਾਲੇ ਵੀ ਇੱਟਾਂ ਹੈ ਨੇ ਛੋਟੀਆਂ ਛੋਟੀਆਂ ਪੁਰਾਣੇ ਜ਼ਮਾਨੇ ਦੀਆਂ। ਘਰ ਪੱਕਾ ਸੀ ਉਹਨਾਂ ਦਾ? ਘਰ ਪੱਕਾ ਸੀ, ਘਰ ਪੱਕਾ ਸੀ। ਸਹੀ। ਜ਼ਮੀਨ ਸੀ ਉਹਨਾਂ ਦੀ ਇੱਥੇ। ਜ਼ਮੀਨ ਕਿਹੜੇ ਪਾਸੇ ਸੀ ਉਹਨਾਂ ਦੀ? ਜ਼ਮੀਨ ਸੀ ਉਹਨਾਂ ਦੀ ਪਿੰਡੋਂ ਪਹਾੜਲੇ ਪਾਸੇ ਜ਼ਮੀਨ ਸੀ ਉਹਨਾਂ ਦੀ। ਫਿਰ ਜ਼ਮੀਨ ਵੀ ਉਹਨਾਂ ਵੇਖੀ ਏ, ਖੂਹ ਆਪਣੇ ਵੇਖੇ ਨੇ, ਸਾਰੇ ਮਾਮਲਾ। ਤੇ ਜਿਹੜੀ ਜ਼ਮੀਨ ਉਹ ਕਿਹਨੂੰ ਮਿਲੀ ਸੀ ਫਿਰ ਜਦੋਂ ਲਾਟ ਹੋਈ ਸੀ? ਉਹ ਲਾਟ ਹੋਈ ਇੱਕ ਰਾਣਾ ਬਲਾਰੀ ਦੇ ਨੇ ਇੱਥੋਂ ਦੇ ਅਕਾੜੇ ਦੇ, ਉਹਨਾਂ ਨੂੰ ਮਿਲੀ ਜ਼ਮੀਨ। ਉਹ ਵੀ ਉਦੋਂ ਹੀ ਆਏ ਹੋਣਗੇ? ਉਹ ਵੀ ਉਤੋਂ ਇੰਡੀਆ ਜੀ ਆਏ। ਇੰਡੀਆ ਚੋਂ ਆਏ ਨੇ, ਠੀਕ ਹੈ। ਤੇ ਇਹ ਜਿਹੜਾ ਤੁਹਾਡੇ ਪਿੰਡ ਦਾ ਕਿੰਨਾ ਕੁ ਰਕਬਾ ਮਤਲਬ ਟੋਟਲ ਪਿੰਡ ਦਾ ਰਕਬਾ ਮੇਰਾ ਖਿਆਲ ਕਿਵੇਂ ਸਾਹਿਬ 270 ਕਿੱਲੇ ਦੇ। 270 ਕਿੱਲੇ ਹੋ ਗਿਆ। ਤੇ ਜਦੋਂ ਬਾਬਾ ਗਿਆ ਤੇ ਉਹਨੇ ਤੁਹਾਨੂੰ ਨਹੀਂ ਆਖਿਆ ਕਿ ਤੁਸੀਂ ਵੀ ਕਿਤੇ ਚੱਕਰ ਲਾਇਓ? ਉਹਨੇ ਕਿਹਾ ਆਓ ਸਾਡੇ ਕੋਲ, ਅਸੀਂ ਨਹੀਂ ਗਏ ਹਲੇ ਤੀਕਰ, ਤੇ ਵੇਖੋ ਜੇ ਮਿਲਾਪ ਹੋਇਆ ਤੇ ਜ਼ਰੂਰ ਜਾਵਾਂਗੇ ਇਨਸ਼ਾਅੱਲਾ। ਤੇ ਉਸ ਤੋਂ ਬਾਅਦ ਇਹ ਰਾਬਤਾ ਬਾਬੇ ਨਾਲ ਹੈ? ਬਾਬੇ ਨਾਲ ਰਾਬਤਾ ਹੈ, ਮੇਰੇ ਬੱਚਿਆਂ ਦਾ ਰਾਬਤਾ ਹੈ। ਅੱਛਾ, ਹਾਂਜੀ, ਉਹ ਕਰਦੇ ਰਹਿੰਦੇ। ਠੀਕ ਹੋ ਗਿਆ। ਹਾਂਜੀ ਸਹੀ ਹੈ। ਤੇ ਇੱਥੇ ਜਿਹੜਾ ਆਪਣਾ ਦੱਸਦੇ ਨੇ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਜਾਂ ਉਹਨਾਂ ਦਾ ਕੀ ਕੰਮ ਸ਼ਮ ਸੀ? ਉਹ ਕਾਰੋਬਾਰ ਵਪਾਰ ਕਰਦੇ ਸੀ ਮੱਝਾਂ ਦਾ। ਅੱਛਾ। ਹਾਂਜੀ, ਤੋ ਇਕੱਠੇ ਬਹਿਣ ਖਲੋਣ, ਉਸ ਜ਼ਮਾਨੇ ਦੇ ਵਕਤ ਖਾਣ ਪੀਣ ਇਹ ਉਹ ਇਕੱਠਾ ਕਰਾ ਲੈਂਦੇ ਹੁੰਦੇ ਸੀ ਬੰਦੇ। ਉਹ ਬਾਅਦ 'ਚ ਜਦੋਂ ਫਿਰ ਇਹ ਮਰ ਗਏ ਨੇ ਨਾ ਉਹਦੇ ਵਡੇਰੇ, ਇਹ ਫਿਰ ਇਕੱਲਾ ਰਹਿ ਗਿਆ। ਇਹਨੂੰ ਫਿਰ ਉਹ ਨਜ਼ਰ ਸ਼ਾਹ ਸਾਧਾਂ ਵਾਲੀ ਦਾ ਉਹ ਮਾਰਨਾ ਚਾਹੁੰਦਾ ਸੀ। ਇਹਦੀਆਂ ਭੈਣਾਂ ਸੀ ਨਾਲ, ਬੱਚੀਆਂ ਹੀ ਭੈਣਾਂ ਸੀ, ਤੇ ਉਹ ਫਿਰ ਆਖਣ ਲਗਾਇਆ ਮੈਂ ਖੋਹ ਲੈਣਾ। ਉਹਨਾਂ ਆਖਿਆ ਵੀ ਅਸਾਂ ਇਹ ਕੰਮ ਨਹੀਂ ਹੋਣ ਦੇਣਾ, ਕਿਉਂਕਿ ਸਾਡੇ ਪਿੰਡ ਦੇ ਬੰਦੇ ਸੀ। ਇੱਜ਼ਤ ਤੇ ਇਹਨਾਂ ਨੂੰ ਬਾਹਰ ਇੱਜ਼ਤ ਦਿੱਤੀ ਤੇ ਕਹਿੰਦੇ ਅਸੀਂ ਛੱਡ ਕੇ ਵੀ ਆਵਾਂਗੇ। ਉਹ ਫਿਰ ਜੱਥਿਆਂ ਦੇ ਵਿੱਚ ਰਾਤ ਨੂੰ ਆਈ ਕਲਾਸ ਵਾਲੇ ਛੱਡ ਕੇ ਆਏ, ਫਿਰ ਉੱਥੋਂ ਚਲੇ ਗਏ। ਤੇ ਜਿਹੜੇ ਬਾਬਾ ਕਾਲੇ ਖਾਨ ਸੀ ਤੁਹਾਡੇ ਵਾਲਦ ਸਾਹਿਬ ਸਨ, ਉਹਨਾਂ ਦਾ ਇੰਤਕਾਲ ਕਿਦੋਂ ਹੋਇਆ? ਕਿੰਨੀ ਕੁ ਦੇਰ ਹੋ ਗਈ ਫੌਤ ਹੋ ਗਏ ਨੇ? ਉਹਨਾਂ ਨੂੰ ਹੋ ਗਿਆ 88 ਵਿੱਚ ਹੋਇਆ, 21 ਤਰੀਕ ਸੀ ਉਦੋਂ। ਤੇ ਫਿਰ ਆਪਣੀ ਪੂਰੀ ਉਮਰ ਮਾਸ਼ਾਅੱਲਾ ਕਰਕੇ, ਕਿਉਂਕਿ ਹਾਂ ਜੀ ਉਹ 47 ਵਾਲੀ ਜਵਾਨ ਸਨ। 75 ਸਾਲ ਦੀ ਹੋਣੀ ਮੇਰੇ ਖਿਆਲ ਉਹਨਾਂ ਦੀ ਮਾਸ਼ਾਅੱਲਾ ਉਮਰ, 75 ਤੋਂ ਵੱਧ ਹੀ ਹੋਣੀ ਹੈ। ਠੀਕ ਹੈ। ਤੇ ਆਪਣਾ ਤੁਸੀਂ ਵੀ ਕੋਈ ਜ਼ਿਮੀਦਾਰਾ ਕਰਦੇ ਹੋ? ਨਹੀਂ, ਅਸੀਂ ਉਹ ਕਾਰੋਬਾਰ ਵਪਾਰ ਹੀ ਕਰਦੇ। ਸ਼ੁਰੂ ਦਾ ਮਤਲਬ ਉਹੀ ਚੱਲਦਾ ਆ ਰਿਹਾ? ਚੱਲਦਾ ਹੈ ਮਾਮਲਾ, ਉਹੀ ਚੱਲਦਾ ਆ ਰਿਹਾ। ਬਿਲਕੁਲ ਸਹੀ ਹੋ ਗਿਆ। ਤੇ ਹੁਣ ਫਿਰ ਜੇ ਬਾਬਾ ਫੇਰ ਆਉਣਾ ਆਂਦਾ ਸੀ ਕਿ ਮੈਂ ਆਵਾਂਗਾ? ਬਾਬਾ ਆਏ ਤੇ ਅਸੀਂ ਸੰਭਾਲਾਂਗੇ ਜੀ। ਵਾਹ ਜੀ ਵਾਹ। ਇਨਸ਼ਾਅੱਲਾ ਉਹਦੀ ਇੱਜ਼ਤ ਕਰਾਂਗੇ, ਫਿਰ ਇੱਜ਼ਤ ਕਰਾਂਗੇ। ਉਹ ਜਨੇਰੀ ਆਇਆ ਤਾਂ ਉਹਦੀ ਇੱਜ਼ਤ ਕਰਾਂਗੇ। ਕੀ ਬਾਤ ਹੈ। ਲੋ ਜੀ ਦੋਸਤੋ, ਤੁਸੀਂ ਚਾਚਾ ਜੀ ਦੀ ਗੱਲ ਸੁਣੀਏ। ਉਹਨਾਂ ਨੇ ਆਖਿਆ ਕਿ ਜੀ ਸਾਨੂੰ ਜਦੋਂ ਪਤਾ ਲੱਗਾ ਕਿ ਜੀ ਸਾਡੇ ਪਿੰਡ ਦਾ ਬਾਬਾ ਸਰਦਾਰ ਨਿਸ਼ਾਨ ਸਿੰਘ ਸਾਡੇ ਵਾਲਾਂ ਨੂੰ ਯਾਦ ਕਰਦਾ ਹੈ ਜਾਂ ਆਪਣਾ ਪਿੰਡ ਵੇਖਣਾ ਚਾਹੁੰਦਾ ਹੈ, ਤੇ ਪਹਿਲੀ ਵਾਰੀ ਤੇ ਗਏ ਨੇ ਉਹਨੂੰ ਕਰਤਾਰਪੁਰ ਸਾਹਿਬ ਮਿਲਣ, ਜਦੋਂ ਬਾਬੇ ਨਿਸ਼ਾਨ ਸਿੰਘ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ। ਉੱਥੇ ਜਾ ਕੇ ਆਉਂਦੇ ਨੇ 2 ਗੱਡੀਆਂ ਭਰ ਕੇ ਗਏ ਆ, ਬੜੇ ਜੀ ਗਏ ਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀਜ਼ਾ ਮਿਲ ਗਿਆ। ਫਿਰ ਉਹ ਇਸ ਪਿੰਡ 'ਚ ਬਾਬਾ ਆਇਆ, ਬਾਬਾ ਨਿਸ਼ਾਨ ਸਿੰਘ। ਉੱਥੇ ਲਿਆਂਦਾ ਜਾ ਕੇ ਆਪਣਾ ਵਾਗਿਓ ਜਾ ਕੇ ਲਿਆਂਦਾ ਕਿ ਠੀਕ ਹੈ। ਵਾਗੇ ਛੱਡ ਕੇ ਆਏ ਆ। ਤੇ ਖਾਣ ਪੀਣ ਕੀ ਬਾਬਾ ਖਾਂਦਾ? ਖਾਣ ਕੋਈ ਨਹੀਂ, ਅਸੀਂ ਮੱਛੀ ਵੀ ਲਿਆਉਂਦੇ ਆ, ਨਿੱਕਾ ਗੋਸ਼ਤ, ਵੱਡਾ ਗੋਸ਼ਤ, ਕੋਈ ਉਹ ਦਾਲ ਰੋਟੀ ਖਾਂਦਾ ਹੁੰਦਾ ਸੀ। ਬਹੁਤੇ ਦਿਨ ਸਬਜ਼ੀਆਂ ਉਹਨੂੰ ਕੱਪੜੇ ਲੈ ਕੇ ਦਿੱਤੇ ਨੇ, ਉਹਨੂੰ ਖੁੱਸਾ ਬਣਾ ਕੇ ਦਿੱਤਾ ਹੈ, ਉਹਨੂੰ ਪੱਗ ਲੈ ਕੇ ਦਿੱਤੀ ਹੈ, ਹਰ ਸ਼ੈ ਲੈ ਕੇ ਦਿੱਤੀ ਹੈ, ਚਾਦਰ ਗਰਮ ਲੈ ਕੇ ਦਿੱਤੀ ਹੈ। ਲੋ ਜੀ ਜਲੇਬੀ ਅਸੀਂ ਨਾਲ ਖਾਂਦੇ ਆ। ਅੱਛਾ, ਚਾਚੇ ਨੂੰ ਵੀ ਦੇ? ਤੇ ਹਰ ਸ਼ੈ ਲੈ ਕੇ ਦਿੱਤੀ, ਅੱਲਾ ਖੈਰ ਕਰੇ। ਤੇ ਉਹ ਚ ਫੜਾ ਦੇ ਕੁਛ ਕਾਕਾ, ਕੋਈ ਗੱਲ ਨਹੀਂ। ਤੇ ਉਹਦੀ ਪੂਰੀ ਇੱਜ਼ਤ ਕਰਕੇ ਖਿਲਾਏ, ਸਾਡੇ ਪਿਓ ਦਾ ਦੋਸਤ ਸੀ। ਤੇ ਫਿਰ ਵੀ ਆਇਆ, ਫਿਰ ਵੀ ਇੱਜ਼ਤ ਕਰਾਂਗੇ। ਅੱਛਾ, ਫਿਰ ਵੀ ਉਹਦੀ ਇੱਜ਼ਤ ਕਰਾਂਗੇ ਇਨਸ਼ਾਅੱਲਾ। ਸਹੀ ਹੈ। ਲੋ ਜੀ ਦੋਸਤੋ, ਅਸੀਂ ਹੁਣ ਜਲੇਬੀ ਖਾ ਲਈਏ ਤੇ ਤੁਸੀਂ ਜ਼ਰਾ ਵੀਡੀਓ ਵੇਖੋ, ਕਮੈਂਟ ਕਰਕੇ ਦੱਸਣਾ ਵੀਡੀਓ ਕੈਸੀ ਲੱਗੀ ਹੈ। ਔਰ ਅਸੀਂ ਆਪਣੀ ਇਜਾਜ਼ਤ ਦਿਓ। ਰੱਬ ਰਾਖਾ।